ਕੈਨੇਡਾ ਵਿੱਚ ਖਾਲਿਸਤਾਨ ਰੈਫਰੈਂਡਮ ਲਈ 1 ਲੱਖ ਤੋਂ ਵੱਧ ਲੋਕਾਂ ਨੇ ਪਾਈਆਂ ਵੋਟਾਂ। ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀਆਂ ਇਤਰਾਜ਼ਯੋਗ ਵੀਡੀਓ ਲੀਕ ਹੋਣ ਦਾ ਮਾਮਲਾ ਭਖਿਆ। ਬਾਈਡਨ ਨੇ ਕਿਹਾ ਜੇ ਚੀਨ ਤਾਈਵਾਨ ਤੇ ਹਮਲਾ ਕਰੇਗਾ ਤਾਂ ਅਮਰੀਕੀ ਫੌਜੀ ਕਰਨਗੇ ਰੱਖਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਰਖੀਆਂ ਤੋਂ ਬਾਅਦ ਖਬਰਾਂ ਦੇ ਵਿਸਥਾਰ ਵੱਲ ਵਧਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੈਨੇਡਾ ਦੇ ਵਿੱਚ ਹੋਏ ਖਾਲਿਸਤਾਨ ਰੈਫਰੈਂਡਮ ਦੀ। ਸਿਕਸ ਫॉर ਜਸਟਿਸ ਦੇ ਵੱਲੋਂ ਕੈਨੇਡਾ ਦੇ ਵਿੱਚ ਅੰਟਾਰੀਓ ਸਟੇਟ ਦੇ ਵਿੱਚ ਬਰੈਂਪਟਨ ਸ਼ਹਿਰ ਦੇ ਅੰਦਰ ਇਹ ਖਾਲਿਸਤਾਨ ਰੈਫਰੈਂਡਮ ਕਰਵਾਇਆ ਗਿਆ, ਜਿਸ ਦੇ ਵਿੱਚ ਕਿ ਵੱਡੀ ਗਿਣਤੀ 'ਚ ਕੈਨੇਡੀਅਨ ਸਿੱਖਾਂ ਨੇ ਸ਼ਮੂਲੀਅਤ ਕੀਤੀ ਅਤੇ ਆਪਣੀ ਵੋਟ ਕਾਸਟ ਕੀਤੀ। ਅੰਦਾਜ਼ਿਆਂ ਦੇ ਮੁਤਾਬਕ 1,10,000 ਦੇ ਕਰੀਬ ਲੋਕਾਂ ਨੇ ਇਸ ਰੈਫਰੈਂਡਮ ਦੇ ਵਿੱਚ ਆਪਣੀ ਵੋਟ ਕਾਸਟ ਕੀਤੀ ਆ। ਅਤੇ ਜਿਹੜੀ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ ਆ ਉਹਨੂੰ ਵੱਡੀ ਤਾਕਤ ਇਸ ਰੈਫਰੈਂਡਮ ਕੈਂਪੇਨ ਤੋਂ ਬਾਅਦ ਮਿਲੀ ਆ। ਕੈਨੇਡਾ ਦੇ ਵਿੱਚ ਵੱਡੀ ਗਿਣਤੀ 'ਚ ਸਿੱਖ ਰਹਿੰਦੇ ਨੇ ਅਤੇ ਸਿਕਸ ਫॉर ਜਸਟਿਸ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਅਧੀਨ ਜਿਹੜਾ ਇੱਕ ਬੇਸਿਕ ਰਾਈਟ ਆ, ਯੂਨਾਈਟਿਡ ਨੇਸ਼ਨ ਵੱਲੋਂ ਰੈਕੋਗਨਾਈਜ਼ ਰਾਈਟ ਆ, ਅਤੇ ਉਹਦੇ ਅਧੀਨ ਡੈਮੋਕ੍ਰੈਟਿਕ ਪ੍ਰੋਸੈਸ ਦੇ ਨਾਲ ਖਾਲਿਸਤਾਨ ਦੀ ਆਜ਼ਾਦੀ ਦੇ ਲਈ ਪੰਜਾਬ ਦੇ ਵਿੱਚ ਇੱਕ ਸਿੱਖ ਸਟੇਟ ਬਣਾਉਣ ਦੇ ਲਈ ਜਿਹੜਾ ਇਹ ਰੈਫਰੈਂਡਮ ਕਰਵਾ ਰਿਹਾ ਹੈ। ਅਤੇ ਦੁਨੀਆ ਭਰ ਦੇ ਵਿੱਚ ਇਸ ਰੈਫਰੈਂਡਮ ਦੇ ਲਈ ਵੋਟਸ ਹੋਈਆਂ ਨੇ। ਇਸ ਤੋਂ ਪਹਿਲਾਂ ਲੰਡਨ ਦੇ ਵਿੱਚ ਵੱਡੀ ਗਿਣਤੀ 'ਚ ਸਿੱਖਾਂ ਨੇ ਖਾਲਿਸਤਾਨ ਰੈਫਰੈਂਡਮ ਦੇ ਲਈ ਵੋਟਸ ਕਾਸਟ ਕੀਤੀਆਂ ਸੀ। ਇਸ ਤੋਂ ਇਲਾਵਾ ਜਨੇਵਾ ਦੇ ਵਿੱਚ ਵੋਟਿੰਗ ਹੋਈ ਆ ਅਤੇ ਹੋਰ ਵੀ ਦੁਨੀਆ ਦੇ ਵੱਖੋ ਵੱਖ ਹਿੱਸਿਆਂ ਦੇ ਵਿੱਚ ਵੋਟਿੰਗਸ ਹੋ ਰਹੀਆਂ ਨੇ। ਸਿਕਸ ਫॉर ਜਸਟਿਸ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਵੀ ਆਉਂਦੇ ਦਿਨਾਂ 'ਚ ਹੋਰ ਥਾਵਾਂ ਦੇ ਉੱਤੇ ਵੀ ਖਾਲਿਸਤਾਨ ਰੈਫਰੈਂਡਮ ਦੇ ਲਈ ਵੋਟਿੰਗ ਜਿਹੜੀਆਂ ਨੇ ਉਹ ਕਰਵਾਈਆਂ ਜਾਣਗੀਆਂ। 1984 ਵਿੱਚ ਕੀਤੇ ਹੋਰ ਕਾਰੇ ਤੇ ਕਈ ਨਿਰਦੋਸ਼ ਘਾਟ ਮੌਤ ਦੇ ਉਤਾਰੇ ਤੇ 1984 ਵਿੱਚ ਕੀਤੇ ਹੋਰ ਕਾਰੇ ਤੇ ਕਈ ਨਿਰਦੋਸ਼ ਘਾਟ ਮੌਤ ਦੇ ਉਤਾਰੇ ਤੇ ਦਿੱਤਾ ਤਖਤੇ ਅਕਾਲ ਸਾਡਾ ਰੋਲ ਦਿੱਲੀਏ ਨੀ ਤੈਨੂੰ ਪੁੱਛਦਾ ਹੋ ਪੁੱਛਦਾ ਪੰਜਾਬ ਕੁਝ ਬੋਲ ਦਿੱਲੀਏ ਨੀ ਤੈਨੂੰ ਹੋ ਪੁੱਛਦਾ ਪੰਜਾਬ। 18 ਸਤੰਬਰ ਨੂੰ ਸਿਕਸ ਫॉर ਜਸਟਿਸ ਵੱਲੋਂ ਕਰਵਾਏ ਜਾ ਰਹੇ ਖਾਲਿਸਤਾਨ ਰੈਫਰੈਂਡਮ ਦੀਆਂ ਨਾਰਥ ਅਮਰੀਕਾ ਦੀਆਂ ਵੋਟਾਂ ਦਾ ਆਗਾਜ਼ ਕੈਨੇਡਾ ਦੇ ਪੰਜਾਬੀ ਵਸੋਂ ਵਾਲੇ ਮਸ਼ਹੂਰ ਸ਼ਹਿਰ ਬਰੈਂਪਟਨ ਤੋਂ ਹੋਇਆ। ਵੋਟਾਂ ਦੇ ਪਹਿਲੇ ਪੜਾਅ ਵਿੱਚ ਹੀ ਗਿਣਤੀ 1,10,000 ਦੇ ਕਰੀਬ ਦੱਸੀ ਜਾ ਰਹੀ ਹੈ। ਸਿੱਖ ਸੰਗਤਾਂ ਦੇ ਠਾਠਾਂ ਮਾਰਦੇ ਭਾਰੀ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦਾ ਬੱਚਾ ਆਜ਼ਾਦੀ ਚਾਹੁੰਦਾ ਹੈ। ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਰਿਕਾਰਡ ਤੋੜ ਵੋਟਾਂ ਨੇ ਜਿੱਥੇ ਭਾਰਤੀ ਹਕੂਮਤ ਦੀ ਨੀਂਦ ਹਰਾਮ ਕਰ ਦਿੱਤੀ ਹੈ, ਉੱਥੇ ਕੌਮੀ ਘਰ ਖਾਲਸਾ ਰਾਜ ਖਾਲਿਸਤਾਨ ਨੂੰ ਪਿਆਰ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ। ਭਾਰਤੀ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕੈਨੇਡਾ ਦੀ ਸਰਕਾਰ ਵੱਲੋਂ ਕੈਨੇਡੀਅਨ ਲੋਕਾਂ ਦੇ ਸਵੈ ਨਿਰਣੇ ਦੇ ਹੱਕ ਨੂੰ ਮਾਨਤਾ ਦਿੰਦਿਆਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਰੈਫਰੈਂਡਮ ਨੂੰ ਨਿਰਵਿਘਨ ਸੰਪੰਨ ਕਰਵਾਇਆ ਗਿਆ। ਆਉਣ ਵਾਲੇ ਦਿਨਾਂ ਵਿੱਚ SFJ ਵੱਲੋਂ ਅਗਲੇ ਪੜਾਵਾਂ ਦੀ ਵੋਟਿੰਗ ਦੇ ਵੇਰਵੇ ਸਾਂਝੇ ਕੀਤੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਅੱਜ ਟੋਰਾਂਟੋ ਦੀ ਧਰਤੀ ਤੇ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਖੜੀਆਂ ਦੇਖੋ ਲਾਈਨਾਂ ਲੱਗੀਆਂ ਵੋਟ ਪਾਉਣ ਨੂੰ। ਜਿਹੜੀ ਹਿੰਦੂ ਹਕੂਮਤ ਸਾਨੂੰ ਇਹ ਗੱਲ ਕਹਿੰਦੀ ਸੀ ਕਿ 150 ਬੰਦਾ 2.5 ਟੋਟਰੂ ਤੁਰੇ ਫਿਰਦੇ ਆ, ਅੱਜ ਮਾਰ ਕੇ ਨਿਗਾਹ ਦੇਖ ਲਓ ਤੁਹਾਡੀਆਂ ਕੰਨਾਂ ਕੰਬਦੀਆਂ ਕਿ ਨਹੀਂ ਕੰਬਦੀਆਂ। ਖਾਲਸਾ ਪੰਥ ਉਹ ਆ ਜਿਹਨੇ ਅੱਗੇ ਵੀ ਦਿੱਲੀ ਜਿੱਤੀ ਆ, ਹੁਣ ਵੀ ਜਿੱਤੂਗਾ। ਖਾਲਸੇ ਨੇ ਰਾਜ ਕੀਤਾ ਤੇ ਕਰੂਗਾ। ਜਿਵੇਂ ਸਾਡੇ ਡਾਕਟਰ ਸਾਹਿਬ ਪੁਰਾਣੇ 30 ਸਾਲ ਤੋਂ ਲੱਗੇ ਆ, ਉਹਨਾਂ ਦਾ ਵੀ ਧੰਨਵਾਦ। ਜਿਨ੍ਹਾਂ ਕੰਧ ਸਰਹੰਦ ਦੀ ਭੰਨਣੀ ਹੈ, ਅਜੇ ਤੱਕ ਵੀ ਸਾਡੇ ਹਥਿਆਰ ਜਿਉਂਦੇ। ਗੂਠਾ ਲਾਇਆ ਨਾ ਜਿਨ੍ਹਾਂ ਬਿਦਾਵਿਆਂ ਤੇ, ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਹ ਸੁਨੇਹਾ ਹਿੰਦੁਸਤਾਨ ਦੀ ਹਕੂਮਤ ਤੇ ਉਹਦੇ ਟੌਂਟ ਬਟੌਂਟਾਂ ਨੂੰ, ਜਿਹੜੇ ਕਹਿੰਦੇ ਆ ਨਾ ਕਿ ਇਹ 2.5 ਟੋਟਰੂ ਆ, ਇਹਨਾਂ ਨੂੰ ਕੌਣ ਪੁੱਛਦਾ। ਅੱਜ ਆਹ 4-4 ਮੀਲ ਲੰਬੀਆਂ ਲਾਈਨਾਂ ਇੱਥੇ ਪੈਦਲ ਵੋਟਾਂ ਪਾਉਣ ਵਾਲੀਆਂ ਵਰਦੇ ਮੀਂਹ ਦੇ ਵਿੱਚ, ਉਸ ਤੋਂ ਇਲਾਵਾ ਬਾਹਰ ਸੜਕਾਂ ਦੇ ਉੱਤੇ ਸਾਰਾ ਬਰੈਂਪਟਨ ਜਾਮ ਹੋਇਆ ਪਿਆ। ਮਾੜਾ ਜਿਹਾ ਉਧਰ ਨੂੰ ਕੈਮਰਾ ਕਰਕੇ ਦਿਖਾ ਦਿਓ ਇੰਟਰਸੈਕਸ਼ਨ ਤੇ, ਕਿਤੇ ਇਹ ਨਾ ਕਹਿਣ ਵੀ ਉਦਾਂ ਹੀ ਬੋਲੀ ਜਾਂਦੇ ਆ। ਸਾਰਾ ਬਰੈਂਪਟਨ ਜਾਮ ਹੋਇਆ ਪਿਆ, ਇਧਰਲੇ ਪਾਸੇ ਵੀ ਦਿਖਾ ਦਿਓ। ਔਰ ਇਹ ਉਹ ਵੋਟ ਹੈ ਜਿਹੜੀ ਦਿੱਲੀ ਦੀ ਹਿੱਕ ਦੇ ਉੱਤੇ ਮੋਹਰ ਗੱਡਣੀ ਆ ਖਾਲਸੇ ਨੇ। ਅੱਜ ਇਹ ਆਜ਼ਾਦੀ ਦੀ ਵੋਟ ਹੈ।
ਇਹ ਅਸੀਂ ਦੁਨੀਆ ਨੂੰ ਅੱਜ ਦੱਸਣ ਆਏ ਆ ਕਿ ਜਿਹੜੇ ਸਾਨੂੰ ਕਹਿੰਦੇ ਆ 2.5 ਟੋਟਰੂ ਆ, ਅੱਜ ਗਿਣ ਲਓ ਆ ਕੇ ਇੱਥੇ, ਤੁਹਾਡੇ ਕੈਲਕੂਲੇਟਰ ਮੁੱਕ ਜਾਣੇ। ਔਰ ਇਹ ਹਜੇ ਅੱਜ ਕੈਨੇਡਾ ਦੇ ਵਿੱਚ ਪਹਿਲਾ ਪੜਾਅ ਆ, ਹਜੇ ਇਦਾਂ ਦੇ 100 ਦੇ ਹਿਸਾਬ ਨਾਲ ਪੜਾਅ ਹੋਰ ਲੱਗਣੇ ਆ। ਸਾਡੀਆਂ ਬਾਹਾਂ ਬਣਨ, ਸਾਡੀ ਨੌਜਵਾਨ ਪੀੜ੍ਹੀ 'ਚ ਜਿਹੜਾ ਉਤਸ਼ਾਹ ਹੈ, ਇਹ ਵੰਗਾਰ ਹੈ ਤੁਹਾਨੂੰ। ਇਹ ਵੀ ਗੱਲ ਬੜੀ ਕਹੀ ਜਾਂਦੀ ਆ ਕਿ ਇਹ ਹੁਣ ਬੁੜੇ ਬੜੇ ਹੋ ਗਏ ਆ, ਇਹਨਾਂ ਨੇ ਬਸ 2-4 ਸਾਲ ਤੱਕ ਮੁੱਕ ਜਾਣਾ, ਜਿਹੜੇ ਬਚ ਗਏ ਆ ਆਹ ਸਾਡੇ ਬੱਚੇ, ਆਹ ਬੱਚੇ ਜਿਹੜੇ ਸਾਡੇ ਸਕੂਲ ਲੈਵਲ ਵਾਲੇ ਆ, ਇਹ ਆਏ ਆ ਅੱਜ ਘਰਾਂ ਚੋਂ ਨਿਕਲ ਕੇ ਇਹ ਦੱਸਣ ਕਿ ਖਾਲਿਸਤਾਨ ਸਾਡੇ ਸ਼ਹੀਦਾਂ ਦੀ ਵਸੀਅਤ ਹੈ। ਇਹ ਕੋਈ ਐਵੇਂ ਨੀਂਦ 'ਚ ਆ ਗਿਆ ਸੁਪਨਾ ਨਹੀਂ, ਇਹ ਸ਼ਹੀਦਾਂ ਦੀ ਵਸੀਅਤ ਹੈ। ਖਾਲਿਸਤਾਨ ਦੀ ਪ੍ਰਾਪਤੀ ਦੇ ਲਈ ਸਾਡਾ 3 ਲੱਖ ਕੌਮ ਦਾ ਮੈਂਬਰ ਸ਼ਹੀਦ ਹੋਇਆ, ਸਾਡੀਆਂ ਬੱਚੀਆਂ ਸ਼ਹੀਦ ਹੋਈਆਂ ਨੇ, ਸਾਡੇ ਜਵਾਕ ਸ਼ਹੀਦ ਹੋਏ ਆ, ਸਾਡੇ ਬਜ਼ੁਰਗ ਸ਼ਹੀਦ ਹੋਏ ਆ, ਸਾਡੇ ਨੌਜਵਾਨ ਸ਼ਹੀਦ ਹੋਏ ਆ। ਔਰ ਤੁਹਾਨੂੰ ਲੱਗਦਾ ਹੋਊਗਾ ਕਿ ਇਹ ਪਤਾ ਨਹੀਂ ਡਰਾਮੇਬਾਜ਼ੀ ਜਿਹੀ ਆ, ਇਹ ਚੋਂ ਨਿਕਲਣਾ ਕੁਛ ਨਹੀਂ। ਇਹ ਕੈਨੇਡਾ ਦੀ ਧਰਤੀ ਦੇ ਉੱਤੇ ਝੂਲਦੇ ਹੋਏ ਖਾਲਸੇ ਦੇ ਨਿਸ਼ਾਨ, ਇਹਨਾਂ ਨੂੰ ਝੂਲਣ ਤੋਂ ਹਟਾਉਣ ਦੇ ਲਈ ਤੁਸੀਂ ਤੇ ਤੁਹਾਡੇ ਤਨਖਾਹਦਾਰਾਂ ਨੇ ਜਿਹੜਾ ਜ਼ੋਰ ਹੈ ਉਹ ਥੱਲੇ ਤੱਕ ਲਾ ਲਿਆ, ਪਰ ਇਹ ਗੱਲ ਨਹੀਂ ਬਣੀ। ਇਹ ਨਿਸ਼ਾਨ ਜਿਹੜੇ ਆ ਇਹ ਐਵੇਂ ਹੀ ਝੂਲਣਗੇ। ਇਹ ਅੱਜ ਜਿਹੜੇ ਨਿਸ਼ਾਨ ਬਰੈਂਪਟਨ ਦੇ ਵਿੱਚ ਝੂਲ ਰਹੇ ਆ, ਇਹ ਕੱਲ ਨੂੰ ਪੰਜਾਬ ਦੇ ਉੱਤੇ ਵੀ ਝੂਲਣਗੇ। ਤੇ ਤੁਹਾਡਾ ਉਹ ਤਿਰੰਗਾ ਜਿਹੜਾ ਟੈਂਕਾਂ ਤੇ ਲਾ ਕੇ ਤੁਸੀਂ ਸਾਡੇ ਉੱਤੇ ਚੜ੍ਹਾਈ ਕੀਤੀ ਸੀ, ਸਾਡੇ ਦਰਬਾਰ ਸਾਹਿਬ ਕੰਪਲੈਕਸ ਤੇ ਚੜ੍ਹਾਈ ਕੀਤੀ ਸੀ, ਸਾਡੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਸੀ, ਤੁਹਾਡੇ ਉਹ ਤਿਰੰਗੇ ਉੱਥੋਂ ਪੱਟ ਕੇ ਖਾਲਸੇ ਦੀ ਜਨਮ ਭੂਮੀ, ਖਾਲਸੇ ਦੀ ਕਰਮ ਭੂਮੀ ਪੰਜਾਬ, ਜਿਹਨੂੰ ਅਸੀਂ ਖਾਲਿਸਤਾਨ ਬਣਾਉਣਾ, ਕਿਉਂਕਿ ਸਾਡੇ ਸ਼ਹੀਦਾਂ ਨੇ ਇਹ ਨਾਂ ਜਿਹੜਾ ਆਪਣੇ ਸਿਰ ਦੇ ਕੇ ਰੱਖਿਆ ਹੋਇਆ। ਇਹ ਖਾਲਿਸਤਾਨ ਅਸੀਂ ਬਹੁਤ ਜਲਦੀ ਦੁਨੀਆ ਦੇ ਨਕਸ਼ੇ ਦੇ ਉੱਤੇ ਲੈ ਕੇ ਆਵਾਂਗੇ। ਸਵਾਸਾਂ ਦੇ ਖੇੜ ਨੇ ਮੁੱਕ ਜਾਣਾ, ਚੱਲਦਾ ਨਹੀਂ ਜਵਾਨੀ ਦਾ ਜ਼ੋਰ ਰਹਿਣਾ, ਹੋ ਕਬਜ਼ਾ ਕਰਨਾ ਸਰੀਰ ਤੇ ਚੁਰੜੀਆਂ ਨੇ, ਤੇਰਾ ਇਸ ਤਰ੍ਹਾਂ ਸਦਾ ਨਾ ਟੋਰ ਰਹਿਣਾ, ਹੋ ਸੁੱਕ ਜਾਵੇਗਾ ਮੁੱਢ ਕਰੀਰ ਵਾਂਗੂ, ਹੋ ਤੇਰਾ ਸਦਾ ਨਹੀਂ ਹੁਸਨ ਫਲਾਰ ਰਹਿਣਾ, ਹੋ ਭਾਵੇਂ ਜਿੰਦਰੇ ਕੁੰਜੀਆਂ ਮਾਰ ਰੱਖੀ, ਉਹ ਸਿੰਘਾ ਪਿੰਜਰੇ ਅੰਦਰ ਨਾ ਪੌਰ ਰਹਿਣਾ। ਦੇਖੋ ਭਰਾਵੋ, ਜੇ ਜਾਗਦੀਆਂ ਜ਼ਮੀਰਾਂ ਨੇ, ਜੇ ਆਪਣੀਆਂ ਜਾਗਦੀਆਂ ਜ਼ਮੀਰਾਂ ਨੇ, ਫਿਰ ਆਪਾਂ ਨੂੰ ਡਰਨ ਦੀ ਲੋੜ ਨਹੀਂ। ਜੇ ਉਹ ਗੁਰੂ ਸਾਡੇ ਨਾਲ ਆ, ਸਾਡੀ ਕੋਈ ਵਾਹ ਹਵਾ ਵੱਲ ਵੀ ਨਹੀਂ ਦੇਖ ਸਕਦਾ। ਜਿੰਦਾਬਾਦ ਜਿੰਦਾਬਾਦ ਖਾਲਿਸਤਾਨ ਖਾਲਿਸਤਾਨ ਲੈ ਕੇ ਰਹਾਂਗੇ, ਖਾਲਿਸਤਾਨ ਲੈ ਕੇ ਰਹਾਂਗੇ, ਖਾਲਿਸਤਾਨ ਖਾਲਿਸਤਾਨ ਜਿੰਦਾਬਾਦ ਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ ਦੇਖ ਦੇਖ ਫਤਿਹ, ਦੇਖ ਦੇਖ ਫਤਿਹ, ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ। ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿੱਚ ਪੈਂਦੀ ਪ੍ਰਾਈਵੇਟ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਹੋਸਟਲਾਂ ਦੇ ਅੰਦਰ ਰਹਿੰਦੀਆਂ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓ ਬਣਾਉਣ ਦਾ ਜਿਹੜਾ ਮਾਮਲਾ ਆ ਉਹ ਬੜਾ ਭਖਿਆ ਹੋਇਆ ਆ। ਇਸ ਮਾਮਲੇ ਦੇ ਵਿੱਚ ਸਾਹਮਣੇ ਆਇਆ ਕਿ ਹੋਸਟਲ ਦੇ ਵਿੱਚ ਹੀ ਰਹਿੰਦੀ ਇੱਕ ਵਿਦਿਆਰਥਣ ਨੇ ਆਪਣੀਆਂ ਸਾਥੀ ਵਿਦਿਆਰਥਣਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਬਣਾ ਕੇ ਆਪਣੇ ਕਿਸੇ ਮਿੱਤਰ ਨੂੰ ਭੇਜੀਆਂ, ਜਿਸ ਨੇ ਕਿ ਅੱਗੇ ਉਹ ਇੰਟਰਨੈਟ ਦੇ ਉੱਤੇ ਪਾ ਕੇ ਤੇ ਉਹ ਵੀਡੀਓਜ਼ ਲੀਕ ਕੀਤੀਆਂ। ਜਦੋਂ ਪੀੜਤ ਵਿਦਿਆਰਥਣਾਂ ਨੂੰ ਇਸ ਬਾਰੇ ਪਤਾ ਲੱਗਿਆ ਕਿ ਉਹਨਾਂ ਦੀਆਂ ਵੀਡੀਓਜ਼ ਲੀਕ ਹੋਈਆਂ ਨੇ, ਉਸ ਤੋਂ ਬਾਅਦ ਯੂਨੀਵਰਸਿਟੀ ਦੇ ਅੰਦਰ ਵੱਡਾ ਹੰਗਾਮਾ ਹੋਇਆ ਤੇ ਵਿਦਿਆਰਥੀਆਂ ਵੱਲੋਂ ਵੱਡੇ ਪੱਧਰ 'ਤੇ ਸ਼ਨੀਵਾਰ ਰਾਤ ਨੂੰ ਹੀ ਜਿਹੜਾ ਆ ਉਹ ਪ੍ਰੋਟੈਸਟ ਕੀਤਾ ਗਿਆ। ਕਾਰਨ ਪ੍ਰੋਟੈਸਟ ਦਾ ਇਹ ਸੀ ਕਿ ਵਿਦਿਆਰਥੀ ਦੋਸ਼ ਲਾ ਰਹੇ ਸੀ ਕਿ ਯੂਨੀਵਰਸਿਟੀ ਅਥਾਰਟੀਜ਼ ਜਿਹੜੀਆਂ ਨੇ ਆਪਣਾ ਨਾਮ ਬਚਾਉਣ ਦੇ ਲਈ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਨਹੀਂ ਕਰ ਰਹੀਆਂ ਤੇ ਮਸਲੇ ਨੂੰ ਦਬਾਉਣ ਦੀ ਕੋਸ਼ਿਸ਼ ਯੂਨੀਵਰਸਿਟੀ ਅਥਾਰਟੀ ਕਰ ਰਹੀ ਹੈ, ਜਿਸ ਕਰਕੇ ਵਿਦਿਆਰਥੀਆਂ ਦਾ ਗੁੱਸਾ ਯੂਨੀਵਰਸਿਟੀ ਅਥਾਰਟੀ 'ਤੇ ਨਿਕਲਿਆ। ਲਗਾਤਾਰ 2 ਦਿਨ ਇਹ ਮਾਮਲਾ
ਪੂਰੇ ਭਾਰਤ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ, ਕਿਉਂਕਿ ਮਸਲਾ ਕੁੜੀਆਂ ਦੀ ਇੱਜ਼ਤ ਦਾ ਸੀ ਤੇ ਖਾਸ ਕਰਕੇ ਪੰਜਾਬ ਉਹ ਖਿੱਤਾ ਜੋ ਲਗਾਤਾਰ ਇੱਜ਼ਤਾਂ ਦੀ ਰਾਖੀ ਦੇ ਲਈ ਜਾਣਿਆ ਜਾਂਦਾ ਤੇ ਪੰਜਾਬ ਦੇ ਇੱਕ ਵੱਡੀ ਯੂਨੀਵਰਸਿਟੀ ਦੇ ਵਿੱਚ ਅਜਿਹਾ ਸ਼ਰਮਨਾਕ ਕਾਰਾ ਵਾਪਰਨਾ ਬੜੇ ਵੱਡੇ ਸ਼ਰਮ ਦੀ ਗੱਲ ਸੀ। ਤੇ ਪਰ ਇਸ ਸਾਰੇ ਮਾਮਲੇ ਦੇ ਵਿੱਚ ਜਿੱਥੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਰਵੱਈਆ ਸਵਾਲਾਂ ਦੇ ਘੇਰੇ 'ਚ ਰਿਹਾ, ਉੱਥੇ ਹੀ ਪੰਜਾਬ ਪੁਲਿਸ ਤੇ ਸਰਕਾਰੀ ਪ੍ਰਸ਼ਾਸਨ ਅਮਲੇ ਫੈਲੇ ਦਾ ਰਵੱਈਆ ਵੀ ਸਵਾਲਾਂ ਦੇ ਘੇਰੇ 'ਚ ਰਿਹਾ, ਜਿਸ ਦੇ ਚੱਲਦਿਆਂ ਵਿਦਿਆਰਥੀਆਂ ਨੂੰ ਵਾਰ-ਵਾਰ ਸੜਕਾਂ ਦੇ ਉੱਤੇ ਉਤਰ ਕੇ ਯੂਨੀਵਰਸਿਟੀ ਦੇ ਅੰਦਰ ਪ੍ਰੋਟੈਸਟ ਕਰਨੇ ਪਏ। ਹਾਲਾਤ ਇੱਥੋਂ ਤੱਕ ਬਣੇ ਕਿ ਯੂਨੀਵਰਸਿਟੀ ਦੇ ਬਾਹਰ ਕਿਸੇ ਨੂੰ ਵੀ ਜਿਹੜਾ ਵਿਦਿਆਰਥੀਆਂ ਦੇ ਨਾਲ ਮਿਲਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ, ਮੀਡੀਆ ਤੱਕ ਨੂੰ ਵੀ ਰੋਕਿਆ ਗਿਆ ਤੇ ਵਿਦਿਆਰਥੀਆਂ ਨੂੰ ਹੋਸਟਲਾਂ ਦੇ ਵਿੱਚ ਬੰਦ ਕੀਤਾ ਗਿਆ, ਵਿਦਿਆਰਥੀਆਂ ਦੇ ਇੰਟਰਨੈਟ ਬੰਦ ਕੀਤੇ ਗਏ ਤੇ ਹਰ ਤਰ੍ਹਾਂ ਦੇ ਨਾਲ ਵਿਦਿਆਰਥੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਵਿਦਿਆਰਥੀਆਂ ਦੇ ਵਿਰੋਧ ਅੱਗੇ ਆਖਰ 2 ਦਿਨਾਂ ਤੋਂ ਬਾਅਦ ਪ੍ਰਸ਼ਾਸਨ ਨੂੰ ਝੁਕਣਾ ਪਿਆ ਤੇ ਇਸ ਮਾਮਲੇ ਦੇ ਵਿੱਚ ਦੋਸ਼ੀ ਜਿਹੜੇ ਇੱਕ ਵਿਦਿਆਰਥਣ ਸੀ ਤੇ ਉਸ ਦੇ 2 ਸਾਥੀਆਂ ਨੂੰ ਜਿਹੜੇ ਕਿ ਹਿਮਾਚਲ ਨਾਲ ਸੰਬੰਧਿਤ ਨੇ, ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਅੱਜ ਖਰੜ ਅਦਾਲਤ ਨੇ ਇਹਨਾਂ 3 ਦੋਸ਼ੀਆਂ ਨੂੰ 7 ਦਿਨਾਂ ਦੇ ਰਿਮਾਂਡ ਤੇ ਭੇਜਿਆ ਹੈ। ਇਸ ਤੋਂ ਇਲਾਵਾ ਪੰਜਾਬ ਦੇ DGP ਨੇ ਇੱਕ 3 ਮਹਿਲਾ ਅਫਸਰਾਂ ਦੀ ਜਿਹੜੀ ਇੱਕ ਕਮੇਟੀ ਹੈ ਇਸ ਮਾਮਲੇ ਦੀ ਜਾਂਚ ਦੇ ਲਈ ਬਣਾਈ ਹੈ, ਜਿਸ ਦੀ ਅਗਵਾਈ IPS ਗੁਰਪ੍ਰੀਤ ਕੌਰ ਦਿਓ ਕਰਨਗੇ। ਤੇ ਇਸ ਮਾਮਲੇ ਦੇ ਵਿੱਚ ਵਿਦਿਆਰਥੀਆਂ ਦਾ ਇਹ ਕਹਿਣਾ ਹੈ ਕਿ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਦਾ ਰਵੱਈਆ ਆ, ਉਹ ਹੋਸਟਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਲੈ ਕੇ ਜਾਂ ਸਮੇਂ ਨੂੰ ਲੈ ਕੇ ਉਹ ਬੜਾ ਹੀ ਸਖਤ ਆ ਤੇ ਇਸ ਮਾਮਲੇ ਬਾਰੇ ਵੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਕਮੇਟੀ ਬਣਾਈ ਹੈ, ਜਿਹਦੇ ਵਿੱਚ ਵਿਦਿਆਰਥੀਆਂ ਨੂੰ ਵੀ ਸ਼ਾਮਲ ਕੀਤਾ ਗਿਆ, ਜੋ ਕਿ ਵਿਦਿਆਰਥੀਆਂ ਦੀ ਸੁਣਵਾਈ ਕਰੇਗੀ ਤੇ ਵਿਦਿਆਰਥੀਆਂ ਦੀ ਤਕਲੀਫ ਸੁਣ ਕੇ ਤੇ ਇਸ ਮਸਲੇ ਦਾ ਕੋਈ ਹੱਲ ਕੱਢਿਆ ਜਾਵੇਗਾ। ਪਰ ਵੱਡਾ ਸਵਾਲ ਇਸ ਗੱਲ ਤੇ ਬਣਿਆ ਹੋਇਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਤੇ ਪੰਜਾਬ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਇਹ ਗੱਲ ਕਹਿ ਰਿਹਾ ਹੈ ਕਿ ਜਿਹੜੀ ਵੀਡੀਓ ਆ ਉਹ ਜਿਹੜੀ ਇੱਕ ਵਿਦਿਆਰਥਣ ਸੀ ਉਸਨੇ ਆਪਣੀ ਨਿੱਜੀ ਵੀਡੀਓ ਜਿਹੜੀ ਆ ਆਪਣੇ ਉਸ ਮਿੱਤਰ ਨੂੰ ਭੇਜੀ ਸੀ। ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਉਹ ਇੱਕ ਵਿਦਿਆਰਥਣ ਦੀ ਆਪਣੀ ਨਿੱਜੀ ਵੀਡੀਓ ਦਾ ਮਸਲਾ ਸੀ ਤਾਂ ਫਿਰ ਸੈਂਕੜਿਆਂ ਦੀ ਗਿਣਤੀ ਵਿੱਚ ਵਿਦਿਆਰਥਣਾਂ ਅੱਧੀ ਰਾਤ ਨੂੰ ਸੜਕਾਂ 'ਤੇ ਕਿਉਂ ਉਤਰੀਆਂ ਤੇ ਆਖਰ ਜਿਹੜਾ ਤੀਜਾ ਇੱਕ ਹੋਰ ਸ਼ਖਸ ਗ੍ਰਿਫਤਾਰ ਕੀਤਾ ਗਿਆ ਆ ਇਸ ਮਾਮਲੇ ਦੇ ਵਿੱਚ, ਇੱਕ ਵਿਦਿਆਰਥਣ ਤੇ ਇੱਕ ਉਸਦਾ ਜਿਹੜਾ ਮਿੱਤਰ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਇੱਕ ਤੀਜਾ ਸ਼ਖਸ ਹੋਰ ਗ੍ਰਿਫਤਾਰ ਕੀਤਾ ਗਿਆ। ਫਿਰ ਉਸ ਦੀ ਗ੍ਰਿਫਤਾਰੀ ਕਿਸ ਵਜ੍ਹਾ ਤੇ ਕੀਤੀ ਗਈ ਆ, ਆਖਰ ਮਾਮਲੇ ਦੀ ਸੱਚਾਈ ਕੀ ਆ, ਇਸ ਦਾ ਅਜੇ ਫਿਲਹਾਲ ਕੁਝ ਵੀ ਇਸ ਬਾਰੇ ਸਪਸ਼ਟ ਨਹੀਂ ਹੋ ਰਿਹਾ। ਪੰਜਾਬ ਦੀ ਪ੍ਰਾਈਵੇਟ ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲਾਂ ਵਿੱਚ ਕਈ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਰਿਕਾਰਡ ਕੀਤੇ ਜਾਣ ਦੇ ਮਾਮਲੇ ਨੇ ਹੋਸਟਲਾਂ ਵਿੱਚ ਰਹਿੰਦੀਆਂ ਕੁੜੀਆਂ ਦੀ ਸੁਰੱਖਿਆ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਆਂਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਚੱਲਦਿਆਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤੇ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਵਿੱਚ ਵੀ ਇਨ੍ਹਾਂ ਵਿਦਿਆਰਥੀਆਂ ਦੀ ਹਿਮਾਇਤ ਵਿੱਚ ਵਿਦਿਆਰਥੀ ਜਥੇਬੰਦੀ 7 ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਵੀ ਵਿਦਿਆਰਥੀ ਜਥੇਬੰਦੀ 7 ਵੱਲੋਂ ਪ੍ਰਸ਼ਾਸਨ ਦੇ ਵਿਦਿਆਰਥੀਆਂ ਵਿਰੋਧੀ ਰਵੱਈਏ ਖਿਲਾਫ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਯੂਨੀਵਰਸਿਟੀ 'ਚ ਵਿਦਿਆਰਥੀਆਂ ਨਾਲ ਜਿਹੜਾ ਧੱਕਾ ਹੋ ਰਿਹਾ, ਉਹਨਾਂ ਨਾਲ ਆਪਾਂ ਆਪਦੀ ਹਮਾਇਤ ਦਰਜ ਕਰਾ ਸਕੀਏ। ਚੰਡੀਗੜ੍ਹ ਯੂਨੀਵਰਸਿਟੀ ਦਾ ਪ੍ਰਸ਼ਾਸਨ ਉਹਨਾਂ ਬੱਚਿਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਦੇ ਨਾਲ ਆਪਾਂ ਹਮਾਇਤ ਦੇ ਵਿੱਚ ਆਈਏ, ਕਿਉਂਕਿ ਧੱਕਾ ਸਾਡੇ ਸਮਾਜ ਦੇ ਵਿੱਚ ਕਿਤੇ ਵੀ ਹੁੰਦਾ, ਕਿਸੇ ਵੀ ਅਦਾਰੇ 'ਚ ਹੁੰਦਾ, ਸਾਨੂੰ ਉਸ ਨੂੰ ਆਪਦੇ ਤੇ ਹੋਇਆ ਧੱਕਾ ਸਮਝਣਾ ਚਾਹੀਦਾ। ਫੇਰ ਹੀ ਅਸੀਂ ਆਪਣੇ ਨਾਲ ਹੋਇਆ ਧੱਕਿਆਂ ਦਾ ਵੀ ਮੁਕਾਬਲਾ ਕਰ ਸਕਦੇ ਹਾਂ। ਵਿਦਿਆਰਥੀਆਂ ਦੇ ਵੱਧਦੇ ਵਿਰੋਧ ਨੂੰ ਦੇਖਦਿਆਂ ਮਾਮਲੇ ਦੀ ਜਾਂਚ ਲਈ ਪੰਜਾਬ ਦੇ DGP ਗੌਰਵ ਯਾਦਵ ਨੇ ਮਹਿਲਾ ਅਧਿਕਾਰੀਆਂ ਦੀ ਇੱਕ 3 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਇਸ ਟੀਮ ਦੀ ਅਗਵਾਈ ਸੀਨੀਅਰ IPS ਅਧਿਕਾਰੀ ਗੁਰਪ੍ਰੀਤ ਦਿਓ ਕਰਨਗੇ। ਉਧਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਭਰੋਸਾ ਦਿਵਾਏ ਜਾਣ ਤੋਂ ਬਾਅਦ ਵਿਦਿਆਰਥੀਆਂ ਨੇ ਅੱਜ ਤੜਕੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਚੱਲ ਰਿਹਾ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਪ੍ਰਸ਼ਾਸਨ ਨੇ 24 ਸਤੰਬਰ ਤੱਕ ਛੁੱਟੀਆਂ ਕਰ ਦਿੱਤੀਆਂ ਹਨ ਅਤੇ ਵਿਦਿਆਰਥੀਆਂ ਨੂੰ ਮਾਪਿਆਂ ਨਾਲ ਘਰ ਭੇਜਿਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਨੇ ਅੱਜ ਲਾਪਰਵਾਹੀ ਦੇ ਦੋਸ਼ ਹੇਠ 2 ਵਾਰਡਨਾਂ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਹੋਸਟਲ ਦੇ ਸਮੇਂ ਤੇ ਵਿਦਿਆਰਥੀਆਂ ਦੀਆਂ ਹੋਰ ਮੰਗਾਂ ਸੰਬੰਧੀ ਮਾਮਲਿਆਂ ਨੂੰ ਸੁਲਝਾਉਣ ਲਈ ਵਿਦਿਆਰਥੀਆਂ ਤੇ ਸੀਨੀਅਰ ਅਹੁਦੇਦਾਰਾਂ ਦੀ ਇੱਕ ਸਾਂਝੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ 3 ਦੋਸ਼ੀਆਂ ਨੂੰ ਖਰੜ ਅਦਾਲਤ ਨੇ 7 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਵਿਦਿਆਰਥੀਆਂ ਨੇ ਪ੍ਰਦਰਸ਼ਨ ਦੌਰਾਨ ਪੁਲਿਸ ਤੇ ਧੱਕਾਮੁੱਕੀ ਕਰਨ ਦਾ ਦੋਸ਼ ਵੀ ਲਾਇਆ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ 60 ਦੇ ਕਰੀਬ ਕੁੜੀਆਂ ਦੀਆਂ ਇਤਰਾਜ਼ਯੋਗ ਵੀਡੀਓਜ਼ ਲੀਕ ਕੀਤੀਆਂ ਗਈਆਂ ਹਨ, ਜਦਕਿ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੀ ਗਈ ਕੁੜੀ ਨੇ ਸਿਰਫ ਆਪਣੀ ਇਤਰਾਜ਼ਯੋਗ ਵੀਡੀਓ ਆਪਣੇ ਇੱਕ ਮਿੱਤਰ ਨਾਲ ਸਾਂਝੀ ਕੀਤੀ ਸੀ। ਵਿਦਿਆਰਥੀ ਜਥੇਬੰਦੀਆਂ ਇਸ ਨੂੰ ਗੰਭੀਰ ਮਸਲਾ ਦੱਸਦਿਆਂ ਇਸ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੀਆਂ ਹਨ। ਵਿਦਿਆਰਥਣਾਂ ਨੂੰ ਹੀ ਦੋਸ਼ੀ ਗਰਦਾਨਿਆ ਜਾ ਰਿਹਾ।
ਉਹਨਾਂ ਨਾਲ ਬੜਾ ਹੀ ਭੈੜਾ ਵਿਹਾਰ ਕੀਤਾ ਜਾ ਰਿਹਾ। ਉਹਨਾਂ ਨੂੰ ਕਿਸੇ ਨਾਲ ਗੱਲ ਨਹੀਂ ਕਰਨ ਦਿੱਤੀ ਜਾ ਰਹੀ। ਉਹਨਾਂ ਦੇ ਫੋਨ ਆ ਜਿਹੜੇ ਉਹ ਖੋਹ ਲਏ ਗਏ ਆ। ਹੋਸਟਲਾਂ ਦੇ ਵਿੱਚ ਉਹਨਾਂ ਨੂੰ ਕੈਦ ਕਰ ਦਿੱਤਾ ਗਿਆ। ਬਾਹਰੋਂ ਜਿੰਦਰੇ ਲਾ ਦਿੱਤੇ ਗਏ ਆ कि जदों तक उन्होंने घर का कोई कहा कि यूनिवर्सिटी में चल क्या रहा है, तो शी वाज सो टेरिफाइड, पेट्रीफाइड। उसने मुझे बोला कि दीदी आप मेरे को आके मिलो, मैं यहाँ पे बिल्कुल भी अच्छा फील नहीं कर रही हूँ। मैं वहाँ गई, साथ के लीडर्स मेरे साथ गए, उन्होंने एंट्री ही नहीं दी। मैंने उनको बोला कि भाई मेरी बहन है, मुझे मिलने दो। दे सेड कि हम आपको नहीं मिलने दे सकते। ऊपर से ऑर्डर्स आए हैं कि आज किसी को मिलने नहीं दिया जाएगा। अगर यूनिवर्सिटी में कुछ हुआ ही नहीं है, जब कोई केस ही नहीं है, क्यों बैन एंट्री, क्यों इतनी पुलिस फोर्स है, क्यों इतनी एम्बुलेंस है वहाँ पे? कुछ तो हुआ होगा ना। ਉੱਥੇ ਸਾਡੀਆਂ ਭੈਣਾਂ, ਸਾਡੀਆਂ ਬੱਚੀਆਂ, ਸਾਡੀਆਂ ਧੀਆਂ, ਸਾਡੇ ਦੋਸਤ, ਉਹਨਾਂ ਦੀ ਇੱਜ਼ਤ ਤੋਂ ਵੱਧ ਇਹਨਾਂ ਨੂੰ ਟੁੱਚੂ ਜੀ ਦੁਕਾਨ, ਉਹ ਸੀਯੂ ਦੀ ਕੋਈ ਰੈਪੂਟੇਸ਼ਨ ਸਾਨੂੰ ਨਹੀਂ ਪਤਾ, ਸਾਡੇ ਸਾਹਮਣੇ ਤਾਂ ਹੈ ਨਹੀਂਗੀ। ਉਹ ਪਤਾ ਨਹੀਂ ਕਿਹੜੀ ਇਹਨਾਂ ਦੀ ਫਰਜ਼ੀ ਰੈਪੂਟੇਸ਼ਨ ਨੂੰ ਰੱਖਣ ਦੇ ਚੱਕਰ ਦੇ ਵਿੱਚ ਜੋ ਬੱਚੀਆਂ ਨਾਲ ਟਰਾਮਾ ਹੋਇਆ, ਉਸ ਤੋਂ ਬਾਅਦ ਵਿਦਿਆਰਥੀ ਯੂਨੀਵਰਸਿਟੀ 'ਚ ਪੜ੍ਹਦੇ ਆ। ਅਸੀਂ ਕਿਸੇ ਦੀਆਂ ਵੋਟਾਂ ਨਹੀਂ, ਅਸੀਂ ਲੀਡਰ ਆ। ਅਸੀਂ ਉਹ ਮਨਿਊਟ ਹਿੱਸਾ ਆ ਆਪਣੀ ਸੁਸਾਇਟੀ ਦਾ ਜਿਹੜਾ ਇਹਨਾਂ ਯੂਨੀਵਰਸਿਟੀਆਂ 'ਚ ਪਹੁੰਚਦਾ ਆ, ਜਿਹਦੇ ਜੇ ਕੈਪੇਬਿਲਿਟੀ ਆ ਕਿ ਉਹ ਇਸ ਕਰਪਟ, ਇਸ ਰੇਪਿਸਟ ਪੋਲੀਟੀਕਲ ਸਟਰਕਚਰ ਨੂੰ ਚੇਂਜ ਕਰ ਸਕਦਾ ਆ। ਤਾਂ ਅਸੀਂ ਵਿਦਿਆਰਥੀਆਂ ਨੂੰ, ਵਿਦਿਆਰਥੀ ਜਥੇਬੰਦੀ ਸਾਥ ਲਗਾਤਾਰ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੀ ਆ ਕਿ ਅਸੀਂ ਇਹਨਾਂ ਯੂਨੀਵਰਸਿਟੀਆਂ 'ਚੋਂ ਇੱਕ ਲੀਡਰ ਪੈਦਾ ਕਰਨੇ ਆ। ਉਹ ਲੀਡਰ ਹੋਣਗੇ ਜਿਹੜੇ ਇਸ ਰੇਪਿਸਟ ਕਰਪਟ ਪੋਲੀਟੀਕਲ ਸਟਰਕਚਰ ਦੀ ਜੜ ਪੁੱਟਣਗੇ। ਹਾਸਰਸ ਕਲਾਕਾਰ ਤੋਂ, ਕਾਮੇਡੀਅਨ ਤੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਭਗਵੰਤ ਮਾਨ। ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਆਪਣੇ ਕੁਝ ਫੈਸਲਿਆਂ ਦੇ ਲਈ ਜਾਂ ਆਪਣੀਆਂ ਕੁਝ ਕਾਰਵਾਈਆਂ ਦੇ ਲਈ ਲਗਾਤਾਰ ਪੰਜਾਬ ਦੀਆਂ ਖੁੰਡ ਚਰਚਾਵਾਂ ਦਾ ਇੱਕ ਹਾਸਰਸ ਕਿਰਦਾਰ ਵਜੋਂ ਵਿਸ਼ਾ ਬਣੇ ਰਹਿੰਦੇ ਨੇ। ਤੇ ਹੁਣ ਜਦੋਂ ਭਗਵੰਤ ਮਾਨ ਜਿਹੜੇ ਆ ਉਹ ਜਰਮਨੀ ਗਏ ਹੋਏ ਨੇ, ਜਰਮਨੀ ਦੇ ਵਿੱਚ ਸਭ ਤੋਂ ਪਹਿਲਾਂ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਕਿ BMW ਵੱਡੀ ਜਿਹੜੀ ਕਾਰ ਬਣਾਉਣ ਵਾਲੀ ਕੰਪਨੀ ਆ ਉਹ ਪੰਜਾਬ ਆ ਰਹੀ ਆ। ਪਰ BMW ਇੰਡੀਆ ਨੇ ਅਗਲੇ ਦਿਨ ਹੀ ਇਹ ਸਪਸ਼ਟ ਕਰ ਦਿੱਤਾ ਕਿ ਉਹਨਾਂ ਦਾ ਅਜਿਹਾ ਕੋਈ ਵੀ ਜਿਹੜਾ ਆ ਫੈਸਲਾ ਨਹੀਂ ਆ ਜਾਂ ਉਹ ਇਸ ਬਾਰੇ ਨਹੀਂ ਸੋਚ ਰਹੇ, ਜਿਸ ਤੋਂ ਬਾਅਦ ਭਗਵੰਤ ਮਾਨ ਨੂੰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਹੜੀ ਵੱਡੀ ਨਮੋਸ਼ੀ ਝੱਲਣੀ ਪਈ। ਤਾਂ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਭਗਵੰਤ ਮਾਨ ਜਦੋਂ ਜਰਮਨੀ ਤੋਂ ਵਾਪਸ ਪੰਜਾਬ ਆ ਰਹੇ ਸੀ ਤਾਂ ਉਸ ਸਮੇਂ ਉਹਨਾਂ ਨੂੰ ਜਹਾਜ਼ 'ਤੇ ਨਹੀਂ ਚੜ੍ਹਨ ਦਿੱਤਾ ਗਿਆ। ਇਸ ਸੰਬੰਧੀ ਕਈ ਖਬਰਾਂ ਜਿਹੜੀਆਂ ਨੇ ਉਹ ਪ੍ਰਕਾਸ਼ਿਤ ਹੋਈਆਂ ਨੇ ਅਤੇ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਨੇ ਉਹ ਇਸ ਮਸਲੇ ਨੂੰ ਹੁਣ ਕਾਫੀ ਚੁੱਕ ਰਹੀਆਂ ਨੇ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਜਿਹੜਾ ਆ ਉਹ ਕਿਉਂਕਿ ਇਹ ਗੱਲ ਸਾਹਮਣੇ ਆ ਰਹੀ ਆ ਕਿ ਭਗਵੰਤ ਮਾਨ ਨੂੰ ਇਸ ਲਈ ਜਹਾਜ਼ 'ਤੇ ਨਹੀਂ ਚੜ੍ਹਨ ਦਿੱਤਾ ਗਿਆ ਕਿਉਂਕਿ ਭਗਵੰਤ ਮਾਨ ਨੇ ਸ਼ਰਾਬ ਜ਼ਿਆਦਾ ਪੀਤੀ ਹੋਈ ਸੀ। ਭਗਵੰਤ ਮਾਨ ਦੀ ਸ਼ਰਾਬ ਪਹਿਲਾਂ ਵੀ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਆ ਅਤੇ ਸੁਖਬੀਰ ਸਿੰਘ ਬਾਦਲ ਨੇ ਇਹ ਸਵਾਲ ਖੜ੍ਹਾ ਕੀਤਾ ਕਿ ਭਗਵੰਤ ਮਾਨ ਦੀ ਇਸ ਕਾਰਵਾਈ ਨੇ ਸਾਰੇ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਝੁਕਾਇਆ ਆ। ਅਤੇ ਸੁਖਪਾਲ ਸਿੰਘ ਖਹਿਰਾ ਨੇ ਵੀ ਭਗਵੰਤ ਮਾਨ ਦੇ ਉੱਤੇ ਸਵਾਲ ਖੜ੍ਹਾ ਕੀਤਾ ਅਤੇ ਉਹਨਾਂ ਕਿਹਾ ਕਿ ਇਸ ਹਰਕਤ ਦੇ ਲਈ ਭਗਵੰਤ ਮਾਨ ਨੂੰ ਜਨਤਕ ਮਾਫੀ ਮੰਗਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਰਮਨੀ ਦੌਰਾ ਵਿਵਾਦਾਂ ਵਿੱਚ ਘਿਰਿਆ ਰਿਹਾ। ਪਹਿਲਾਂ ਭਗਵੰਤ ਮਾਨ ਵੱਲੋਂ ਦੁਨੀਆ ਦੀ ਮਸ਼ਹੂਰ ਕਾਰ ਕੰਪਨੀ BMW ਦੇ ਪੰਜਾਬ ਆਉਣ ਦਾ ਐਲਾਨ ਕੀਤਾ ਗਿਆ, ਜਿਸ ਐਲਾਨ ਦੀ ਫੂਕ BMW ਇੰਡੀਆ ਨੇ ਇਹ ਕਹਿ ਕੇ ਅਗਲੇ ਹੀ ਦਿਨ ਕੱਢ ਦਿੱਤੀ ਕਿ ਉਹਨਾਂ ਦਾ ਪੰਜਾਬ ਵਿੱਚ ਪਲਾਂਟ ਲਾਉਣ ਦਾ ਕੋਈ ਇਰਾਦਾ ਨਹੀਂ ਹੈ। ਹੁਣ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਭਗਵੰਤ ਮਾਨ ਆਪਣੀ ਵਾਪਸੀ ਵੇਲੇ ਜ਼ਿਆਦਾ ਸ਼ਰਾਬੀ ਹੋਣ ਕਾਰਨ ਜਹਾਜ਼ ਵਿੱਚ ਨਹੀਂ ਚੜ੍ਹ ਸਕੇ। ਵਿਰੋਧੀ ਧਿਰਾਂ ਵੱਲੋਂ ਇਸ ਮਾਮਲੇ ਨੂੰ ਪੰਜਾਬ ਦੇ ਮਾਣ ਨਾਲ ਜੋੜ ਕੇ ਚੁੱਕਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਜਿਹੜੀ ਫਲਾਈਟ ਰਾਹੀਂ ਵਾਪਿਸ ਆਉਣਾ ਸੀ ਉਹ ਉਸ ਵਿੱਚ ਨਹੀਂ ਆ ਸਕੇ। ਕੁਝ ਖਬਰਾਂ ਨਸ਼ਰ ਹੋਈਆਂ ਹਨ ਕਿ ਭਗਵੰਤ ਮਾਨ ਨੇ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਉਹਨਾਂ ਨੂੰ ਜਹਾਜ਼ ਵਿੱਚ ਨਹੀਂ ਚੜ੍ਹਨ ਦਿੱਤਾ ਗਿਆ। ਹਾਲਾਂਕਿ ਸੂਬਾ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ CM ਭਗਵੰਤ ਮਾਨ ਦੀ ਸਿਹਤ ਖਰਾਬ ਹੋਣ ਕਾਰਨ ਉਹ ਜਹਾਜ਼ ਵਿੱਚ ਨਹੀਂ ਚੜ੍ਹ ਸਕੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਨੇ ਅਜਿਹਾ ਕਰਕੇ ਸਾਰੇ ਪੰਜਾਬ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਹਰਕਤ ਲਈ ਭਗਵੰਤ ਮਾਨ ਨੂੰ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ। ਏਡਾ ਵੱਡਾ ਆਮ ਆਦਮੀ ਪਾਰਟੀ ਦਾ ਦਿਖਾਵੇ ਦਾ ਇਜਲਾਸ ਹੋਵੇ, ਡਰਾਮੇਬਾਜ਼ੀ ਦਾ ਇਜਲਾਸ ਹੋਵੇ, ਉਸ ਇਜਲਾਸ ਨੂੰ ਜਦੋਂ ਇਹਨਾਂ ਦੇ ਤਾਂ ਹਰ ਸਾਹ 'ਚ ਅਰਵਿੰਦ ਕੇਜਰੀਵਾਲ ਇਹਨਾਂ ਦੇ ਨਾਲ ਹੁੰਦਾ ਤੇ ਉਹਨਾਂ ਦਾ ਪ੍ਰੋਗਰਾਮ ਹੋਵੇ, ਉਹਦੇ 'ਚ ਇਹਨਾਂ ਦੇ ਮੁੱਖ ਮੰਤਰੀ ਪਹੁੰਚਣ ਨਾ, ਤੇ ਇਹਦੇ ਬੜੇ ਸਿੱਧੇ ਸੰਕੇਤ ਆ ਕੋਈ ਚੱਕਰ ਤਾਂ ਹੈ। ਜੋ ਚੱਕਰ ਸੋਸ਼ਲ ਮੀਡੀਆ 'ਚ ਜਾਂ ਕੁਝ ਅਖਬਾਰ ਚੈਨਲਾਂ ਨੇ ਰਿਪੋਰਟ ਕੀਤੀ ਉਹ ਇਹੀ ਗੱਲ ਕੀਤੀ ਆ ਕਿ ਜਹਾਜ਼ ਚੜ੍ਹਨ ਵੇਲੇ ਸ਼ਾਇਦ ਕੁਝ ਵੱਧ ਖਾਧੀ ਪੀਤੀ ਗਈ
ਉਹਦੇ ਕਰਕੇ 에ਅਰਲਾਈਨ ਨੇ ਉਹਨਾਂ ਨੂੰ ਜਹਾਜ਼ ਤੋਂ ਲਾਤਾ ਔਰ ਇਹੀ ਕਾਰਨ ਹੋਇਆ ਕਿ ਜਹਾਜ਼ ਉਹ ਨਹੀਂ ਚੜ੍ਹ ਸਕੇ, ਉਹ ਲੇਟ ਹੋ ਗਏ ਔਰ ਉਹ ਜਹਾਜ਼ ਤੇ ਵੀ ਸਮਾਨ ਉਹਨਾਂ ਦਾ ਉਤਾਰਨਾ ਪੈ ਗਿਆ। ਉਹਨਾਂ ਦੇ ਸਾਰੇ ਬੰਦਿਆਂ ਦਾ ਜਹਾਜ਼ 2-4 ਘੰਟੇ ਲੇਟ ਵੀ ਹੋਇਆ ਔਰ ਇਸੇ ਕਾਰਨ ਕਰਕੇ ਉਹ ਪਹੁੰਚ ਨਹੀਂ ਸਕੇ। ਮੈਂ ਤਾਂ ਇਹੀ ਬੇਨਤੀ ਕਰ ਸਕਦਾ, ਪ੍ਰਮਾਤਮਾ ਸਮਤ ਬਖਸ਼ਣ। ਇਹ ਜੀ ਚੀਜ਼ ਦਾ ਖਾਧੇ ਪੀਤੇ ਦਾ ਕੀ ਫਾਇਦਾ। ਬੜੇ ਦੁੱਖ ਦੀ ਗੱਲ ਆ ਕਿ ਜਰਮਨੀ ਦੇ ਫੇਰੇ ਨੇ ਪੰਜਾਬ ਤੇ ਪੰਜਾਬੀਆਂ ਨੂੰ ਨਮੋਸ਼ੀ ਦਾ ਹੀ ਸਾਹਮਣਾ ਕਰਾਇਆ। ਪਹਿਲਾਂ BMW ਦੀ ਗੱਲ ਕਰਤੀ, ਉਹਨਾਂ ਨੇ ਖਟਨਟ ਕਰਤਾ। ਗੱਲ ਤਾਂ ਫਿਰ ਇਹੀ ਨਿਕਲ ਕੇ ਆਈ ਕਿ ਭਗਵੰਤ ਮੋਟਰ ਵਰਕਸ ਤੱਕ ਹੀ ਕੰਮ ਸੀਮਿਤ ਰਹਿ ਗਿਆ। ਬਰਾਵੇਰੀਅਨ ਮੋਟਰ ਵਰਕਸ BMW ਨੇ ਪੰਜਾਬ 'ਚੋਂ ਨਿਵੇਸ਼ ਕਰਨ ਤੋਂ ਸਿੱਧੇ ਨਾ ਕਰਤੀ। ਕਿਸੇ ਮੁੱਖ ਮੰਤਰੀ ਲਈ ਇਹ ਤੋਂ ਵੱਡੀ ਨਮੋਸ਼ੀ ਕੀ ਹੋ ਸਕਦੀ ਹੈ। ਫਿਰ 70 ਸਾਲ ਦਾ ਐਡਾ ਗੌਰਵਮਈ ਇਤਿਹਾਸ ਹੈ ਸਾਡੇ ਦੇਸ਼ ਦਾ, ਪੰਜਾਬ ਦਾ, ਉਹਦੇ ਮੁੱਖ ਮੰਤਰੀ ਦੀ ਇਹੀ ਜੀ ਚਰਚਾ ਚੱਲੇ ਕਿ ਉਹ ਜਹਾਜ਼ ਤੇ ਇਸ ਲਈ ਨਹੀਂ ਚੜ੍ਹ ਪਾ ਸਕੇ ਕਿਉਂਕਿ ਉਹਨਾਂ ਨੂੰ ਡੀਪਲੇਨ ਕਰਨਾ ਪੈਗਾ, ਉਹਨਾਂ ਵੱਧ ਖਾ ਪੀ ਲਈ। ਕੀ ਇਹ ਗੱਲਾਂ ਸ਼ੋਭਦੀਆਂ ਨੇ? ਕੀ ਇਹ ਜਰਮਨੀ ਦੀ ਫੇਰੀ ਆ? ਫਿਰ ਜਰਮਨੀ 'ਚ ਕਹਿੰਦੇ ਜਾ ਕੇ ਪੰਜਾਬ ਨੂੰ ਸ਼ੋਕੇਸ ਕਰਨਾ। ਪੰਜਾਬ ਦੀ ਵਿਧਾਨ ਸਭਾ ਦਾ ਤਾਂ ਰਿਕਾਰਡ ਕੱਢ ਲਓ, ਉੱਥੇ ਤਾਂ ਕਹਿੰਦੇ ਪਿਛਲੀਆਂ ਸਰਕਾਰਾਂ ਨੇ ਕੀਤਾ ਹੀ ਕੁਛ ਨਹੀਂ। ਜੇ ਪਿਛਲੀਆਂ ਨੇ ਕੀਤਾ ਕੁਛ ਨਹੀਂ ਤਾਂ ਤੁਸੀਂ ਕੀ ਸ਼ੋਕੇਸ ਕਰਨ ਗਏ ਸੀ? ਕੋਈ 6 ਮਹੀਨੇ ਜਦੋਂ ਤੁਸੀਂ ਲਾਅ ਐਂਡ ਆਰਡਰ ਦੇ ਹਾਲਾਤ ਬੱਤਰ ਕਰਨ ਦੀ ਥਾਂ ਨਾ ਜੋ ਹਾਲਾਤ ਪੰਜਾਬ ਦੇ ਬਣੇ ਆ, ਹਰ ਵਾਅਦੇ ਤੋਂ ਤੁਸੀਂ ਭੱਜੇ, ਹੋਰ ਤਾਂ ਕੁਝ ਹਾਲਾਤ ਬਣੇ ਨਹੀਂ। ਗੱਲ ਕੌਮਾਂਤਰੀ ਸਿਆਸਤ ਦੀ ਕਰਦੇ ਹਾਂ। ਸਭ ਤੋਂ ਪਹਿਲਾਂ ਅਮਰੀਕਾ ਦੇ ਪ੍ਰੈਜ਼ੀਡੈਂਟ ਬਾਈਡਨ ਦੀ ਸਟੇਟਮੈਂਟ ਅੱਜ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਾਈਡਨ ਨੇ ਇੱਕ TV ਚੈਨਲ ਦੇ ਨਾਲ ਇੰਟਰਵਿਊ ਦੌਰਾਨ ਇਹ ਗੱਲ ਸਪਸ਼ਟ ਕੀਤੀ ਆ ਕਿ ਜੇ ਚਾਈਨਾ ਤਾਇਵਾਨ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਕਰਦਾ ਹੈ ਤਾਂ ਅਮਰੀਕਾ ਦੀਆਂ ਫੌਜਾਂ ਮੈਦਾਨ ਦੇ ਵਿੱਚ ਉਤਰਨਗੀਆਂ ਤੇ ਅਮਰੀਕਾ ਦੇ ਫੌਜੀ ਤਾਇਵਾਨ ਦੀ ਰੱਖਿਆ ਕਰਨਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜਾਪਾਨ ਦੇ ਦੌਰੇ ਦੌਰਾਨ ਵੀ ਬਾਈਡਨ ਨੇ ਇਹ ਗੱਲ ਕਹੀ ਸੀ ਕਿ ਜੇ ਚਾਈਨਾ ਤਾਇਵਾਨ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਕਰਦਾ ਆ ਤਾਂ ਅਮਰੀਕਾ ਤਾਕਤ ਦੀ ਵਰਤੋਂ ਕਰਕੇ ਤਾਇਵਾਨ ਦੀ ਰੱਖਿਆ ਕਰੇਗਾ। ਤਾਂ ਮੁੜ ਇੱਕ ਵਾਰ ਫਿਰ ਬਾਈਡਨ ਨੇ ਇਹ ਗੱਲ ਕਹੀ ਆ, ਜਿਸ ਦੇ ਉੱਤੇ ਹੁਣ ਚਾਈਨਾ ਦਾ ਵੀ ਜਿਹੜਾ ਪ੍ਰਤੀਕਰਮਾ ਉਹ ਆਇਆ ਹੈ। ਚਾਈਨਾ ਦੇ ਵਿਦੇਸ਼ ਮਹਿਕਮੇ ਦੇ ਬੁਲਾਰੇ ਨੇ ਇਹ ਗੱਲ ਕਹੀ ਹੈ ਕਿ ਇਹ ਬਿਆਨ ਅਮਰੀਕਾ ਦੀ ਜਿਹੜੀ ਵਨ ਚਾਈਨਾ ਪੋਲਿਸੀ ਆ ਉਸ ਦੇ ਉਲਟ ਆ ਤੇ ਇਹ ਬਿਆਨ ਜਿਹੜਾ ਆ ਉਹ ਤਾਇਵਾਨ ਦੇ ਵਿੱਚ ਜਿਹੜੇ ਸੈਪਰੇਟਿਸਟ ਨੇ ਉਹਨਾਂ ਨੂੰ ਤਾਕਤ ਦੇਣ ਵਾਲਾ ਆ। ਅਮਰੀਕਨ ਰਾਸ਼ਟਰਪਤੀ ਜੋ ਬਾਈਡਨ ਨੇ ਇੱਕ ਵਾਰ ਫੇਰ ਸਪਸ਼ਟ ਕਿਹਾ ਹੈ ਕਿ ਜੇ ਚੀਨ ਤਾਇਵਾਨ ਤੇ ਹਮਲਾ ਕਰਦਾ ਹੈ ਤਾਂ ਅਮਰੀਕਨ ਫੌਜਾਂ ਤਾਇਵਾਨ ਦੀ ਰੱਖਿਆ ਕਰਨਗੀਆਂ। ਇਸ ਗੱਲ ਨੂੰ ਹੋਰ ਸਪਸ਼ਟ ਕਰਦਿਆਂ ਬਾਈਡਨ ਨੇ ਕਿਹਾ ਕਿ ਯੂਕਰੇਨ ਵਿੱਚ ਅਮਰੀਕਾ ਸਿਰਫ ਫੌਜੀ ਸਾਜ਼ੋ ਸਮਾਨ ਰਾਹੀਂ ਯੂਕਰੇਨ ਦੀ ਮਦਦ ਕਰ ਰਿਹਾ ਸੀ, ਪਰ ਤਾਇਵਾਨ ਵਿੱਚ ਅਜਿਹਾ ਨਹੀਂ ਹੋਵੇਗਾ। ਜੇ ਚੀਨ ਦਾ ਹਮਲਾ ਹੁੰਦਾ ਹੈ ਤਾਂ ਅਮਰੀਕੀ ਫੌਜੀ ਤਾਇਵਾਨ ਦੀ ਮਦਦ ਲਈ ਮੈਦਾਨ ਵਿੱਚ ਉਤਰਨਗੇ। ਕੁਝ ਸਮਾਂ ਪਹਿਲਾਂ ਏਸ਼ੀਆ ਦੌਰੇ ਦੌਰਾਨ ਵੀ ਬਾਈਡਨ ਨੇ ਜਾਪਾਨ ਵਿੱਚ ਇਹ ਕਿਹਾ ਸੀ ਕਿ ਜੇਕਰ ਚੀਨ ਤਾਇਵਾਨ ਤੇ ਹਮਲਾ ਕਰਦਾ ਹੈ ਤਾਂ ਉਹ ਆਪਣੇ ਵਾਅਦੇ ਨੂੰ ਨਿਭਾਉਂਦਿਆਂ ਤਾਕਤ ਦੀ ਵਰਤੋਂ ਕਰਨਗੇ। ਚੀਨ ਦੇ ਵਿਦੇਸ਼ ਮਹਿਕਮੇ ਦੇ ਬੁਲਾਰੇ ਨੇ ਬਾਈਡਨ ਦੇ ਇਸ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਅਮਰੀਕਾ ਦਾ ਇਹ ਬਿਆਨ ਉਸ ਦੀ ਵਨ ਚਾਈਨਾ ਪਾਲਿਸੀ ਦੀ ਉਲੰਘਣਾ ਕਰਦਾ ਹੈ ਤੇ ਤਾਇਵਾਨ ਦੀਆਂ ਵੱਖਵਾਦੀ ਤਾਕਤਾਂ ਨੂੰ ਗਲਤ ਸੁਨੇਹਾ ਦੇ ਰਿਹਾ ਹੈ। ਤਾਲਿਬਾਨ ਅਤੇ ਅਮਰੀਕਾ ਵੱਲੋਂ ਲੰਮੀ ਗੱਲਬਾਤ ਤੋਂ ਬਾਅਦ ਇੱਕ ਦੂਜੇ ਦੇ ਕੈਦੀ ਰਿਹਾ ਕੀਤੇ ਗਏ ਨੇ। ਤਾਲਿਬਾਨ ਅਤੇ ਅਮਰੀਕਾ ਦੇ ਦਰਮਿਆਨ ਇਹ ਸਮਝੌਤਾ ਹੋਇਆ, ਜਿਸ ਦੇ ਚੱਲਦਿਆਂ ਬਸ਼ਰ ਨੂਰਜ਼ਾਈ ਜੋ ਕਿ ਤਾਲਿਬਾਨ ਦਾ ਇੱਕ ਸਹਿਯੋਗੀ ਸੀ, ਪਿਛਲੇ 17 ਸਾਲਾਂ ਤੋਂ ਅਮਰੀਕਾ ਦੀ ਕੈਦ ਦੇ ਵਿੱਚ ਸੀ, ਉਸ ਨੂੰ ਰਿਹਾ ਕੀਤਾ ਗਿਆ। ਇਹ ਰਿਹਾਈ ਅਮਰੀਕਾ ਦੇ ਇੱਕ ਨੇਵੀ ਦੇ ਸਾਬਕਾ ਫੌਜੀ ਦੀ ਰਿਹਾਈ ਦੇ ਬਦਲੇ ਕੀਤੀ ਗਈ ਆ, ਜਿਸ ਨੂੰ ਕਿ 2020 ਦੇ ਵਿੱਚ ਤਾਲਿਬਾਨ ਦੇ ਵੱਲੋਂ ਅਗਵਾ ਕਰ ਲਿਆ ਗਿਆ ਸੀ। ਤਾਂ ਦੋਵਾਂ ਧਿਰਾਂ ਦੇ ਦਰਮਿਆਨ ਇੱਕ ਲੰਮੀ ਗੱਲਬਾਤ ਤੋਂ ਬਾਅਦ, ਸਮਝੌਤੇ ਤੋਂ ਬਾਅਦ ਇਹ ਰਿਹਾਈਆਂ ਜਿਹੜੀਆਂ ਉਹ ਸੰਭਵ ਹੋ ਸਕੀਆਂ ਨੇ। ਤਾਲਿਬਾਨ ਅਤੇ ਅਮਰੀਕਾ ਵੱਲੋਂ ਅੱਜ ਇੱਕ ਦੂਜੇ ਦੇ ਕੈਦੀਆਂ ਨੂੰ ਰਿਹਾ ਕੀਤਾ ਗਿਆ। ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕੀ ਜੇਲ੍ਹ ਵਿੱਚ ਬੰਦ ਤਾਲਿਬਾਨ ਦੇ ਕਰੀਬੀ ਸਾਥੀ ਨੂੰ ਅਮਰੀਕਨ ਨੇਵੀ ਦੇ ਫੌਜੀ ਦੇ ਬਦਲੇ ਛਡਵਾਇਆ ਗਿਆ ਹੈ। 2020 ਵਿੱਚ ਅਮਰੀਕੀ ਫੌਜੀ ਮਾਰਕ ਫ੍ਰੇਚਿਸ ਨੂੰ ਤਾਲਿਬਾਨ ਵੱਲੋਂ ਅਗਵਾ ਕਰ ਲਿਆ ਗਿਆ ਸੀ। ਅੱਜ ਉਸ ਨੂੰ 17 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਬਸ਼ਰ ਨੂਰਜ਼ਾਈ ਦੀ ਰਿਹਾਈ ਬਦਲੇ ਛੱਡਿਆ ਗਿਆ ਹੈ। ਬਸ਼ਰ ਨੂਰਜ਼ਾਈ ਨੂੰ ਗੁਆਂਟਾਨਾਮੋ ਬੇ ਵਿੱਚ ਬੰਦ ਰੱਖਿਆ ਗਿਆ ਸੀ। ਅੱਜ ਖਬਰਾਂ ਵਿੱਚ ਇੰਨਾ ਹੀ। ਕੱਲ੍ਹ ਨਵੀਆਂ ਖਬਰਾਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।